अस्सलाम वालेकुम, सत श्री अकाल, प्रणाम जी दोस्तों। एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਸਾਡੇ ਵਿਸਾਖੀ ਮੇਲੇ ਤੇ ਆਏ ਹੋਏ ਸਿੱਖ ਸਰਦਾਰ ਸਾਡੇ ਨਾਲ ਆ ਜੀ। ਵਿਸਾਖੀ ਮੇਲੇ ਤੇ ਜਿਸ ਤਰ੍ਹਾਂ ਪਹਿਲੇ ਰੌਣਕਾਂ ਲੱਗਦੀਆਂ ਸੀ, ਇਸ ਦਫਾ ਉਦਾਂ ਦੀਆਂ ਰੌਣਕਾਂ ਤੇ ਨਹੀਂ ਲੱਗੀਆਂ ਹੈਗੀਆਂ, ਲੇਕਿਨ ਫਿਰ ਵੀ ਜਿਹੜੇ ਆਏ ਉਹਨਾਂ ਦੇ ਕੋਲ ਗੱਲਬਾਤ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਰੂਬਰੂ ਕਰ ਦੇਂਗੇ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਲਬਾਗ ਸਿੰਘ ਮੇਰਾ ਨਾਮ ਹੈ ਜੀ। ਅੱਛਾ। ਗੁਰਦਾਸਪੁਰ ਡਿਸਟ੍ਰਿਕਟ ਚੜ੍ਹਦੇ ਪੰਜਾਬ ਤੋਂ ਆਏ ਹਾਂ ਜੀ। ਅੱਛਾ ਜੀ। ਤੇ ਖਾਲਸਾ ਸਾਜਣਾ ਦਿਵਸ ਨੂੰ ਮੁਬਾਰਕਬਾਦ ਕਰਦੇ ਹਾਂ ਜੀ। ਬਹੁਤ ਵਧੀਆ ਲੱਗਿਆ ਜੀ। ਇੱਥੋਂ ਦੀਆਂ ਸਰਕਾਰਾਂ ਦਾ ਪ੍ਰਬੰਧ ਬਹੁਤ ਵਧੀਆ ਸਿਕਿਉਰਿਟੀ ਨਾਲ ਲਾਈ ਹੋਈ ਹੈ ਜੀ। ਗੁਰਦੁਆਰਾ ਸਾਹਿਬ ਵੇਖਣ ਨੂੰ ਬਹੁਤ ਸੋਹਣੇ ਦਰਸ਼ਨ ਮਿਲੇ ਨੇ ਜੀ। ਬਾਕੀ ਜੋ ਸੰਯੋਗ ਮਿਲਿਆ ਇੱਥੋਂ ਦੀ ਸਰਕਾਰ ਦਾ ਬਹੁਤ ਸੋਹਣਾ ਪ੍ਰਬੰਧ ਹੈ ਜੀ। ਥੈਂਕ ਯੂ ਕਰਦੇ ਹਾਂ। ਤੁਸੀਂ ਪਹਿਲੀ ਦਫਾ ਹੀ ਆਏ ਹੋ? ਫਸਟ ਟਾਈਮ ਆਏ ਹਾਂ ਜੀ। ਅੱਛਾ। ਹਾਂਜੀ। ਤੇ ਜੋ ਸੁਣਦੇ ਸੀ ਉੱਥੇ ਜਿੱਦਾਂ ਇੱਕ ਮੀਡੀਆ ਨੇ ਖੌਫ ਲਾਇਆ, ਤੁਹਾਨੂੰ ਇੱਥੇ ਉਹ ਚੀਜ਼ ਤਾਂ ਨਹੀਂ ਨਜ਼ਰ ਆਈ ਹੈਗੀ? ਨਹੀਂ, ਅਜੇ ਤਾਂ ਨਹੀਂ ਕੋਈ ਲੱਗਿਆ ਜੀ। ਅੱਛਾ ਲੱਗਾ? ਮਾਹੌਲ ਵਧੀਆ ਲੱਗਿਆ ਜੀ। ਮਾਹੌਲ ਠੀਕ ਲੱਗਿਆ ਜੀ। ਤਾਵਨ ਅੱਛਾ ਤੁਹਾਨੂੰ ਲੱਗਾ? ਠੀਕ, ਬਹੁਤ ਸੋਹਣਾ ਲੱਗਿਆ ਜੀ। ਮਨ ਦੀ ਇੱਕ ਇੱਛਾ ਸੀ ਜੀ ਦਰਸ਼ਨ ਕਰਕੇ ਆਉਣੇ ਨਨਕਾਣਾ ਸਾਹਿਬ ਦੇ, ਪੰਜਾ ਸਾਹਿਬ ਦੇ। ਉਹ ਹੋ ਗਏ ਨੇ ਜੀ ਦਰਸ਼ਨ, ਬਹੁਤ ਮਨ ਖੁਸ਼ ਹੋ ਗਿਆ ਜੀ। ਅੱਛਾ। ਆਪਣੇ ਉੱਥੇ ਜਿਹੜੇ ਬਜ਼ੁਰਗ ਆ ਇੱਥੋਂ ਪਾਕਿਸਤਾਨ ਚੋਂ ਗਏ ਸੀ ਜਾਂ ਉੱਥੇ ਦੇ ਰਹਿਣ ਵਾਲੇ ਆ? ਇੱਥੇ ਦੇ ਗਏ ਸੀ ਜੀ, ਇੱਧਰੋਂ ਬਾਹਰ ਚੋਂ ਗਏ ਸੀ। ਅੱਛਾ, ਕਿਹੜੀ ਜਗ੍ਹਾ ਚੋਂ? ਬਾਹਰ ਹੀ ਕਹਿ ਰਹੇ ਸੀ, ਸਾਨੂੰ ਪਤਾ ਨਹੀਂ, ਹੁਣ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਨਹੀਂ ਗਾ ਜੀ। ਹਾਂਜੀ, ਬਾਹਰ ਹੀ ਵੱਜਦੇ ਸੀਗੇ ਜੀ। ਜੀ ਸਤਿ ਸ਼੍ਰੀ ਅਕਾਲ, ਆਪਣਾ ਕੀ ਨਾਮ ਜੀ? ਸ੍ਰੀ ਪ੍ਰਗਟ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ? ਅੰਮ੍ਰਿਤਸਰ ਤੋਂ ਜੀ। ਅੱਛਾ। ਹਾਂਜੀ। ਤੇ ਤੁਸੀਂ ਪਹਿਲੀ ਦਫਾ ਆਏ ਜੋ ਪਹਿਲੇ ਵੀ ਆਉਂਦੇ ਰਹੇ? ਨਹੀਂ, ਪਹਿਲੀ ਦਫਾ ਆਇਆ। ਹਾਂਜੀ। ਦੱਸੋ ਫਿਰ ਕੀ ਤਜਰਬਾ ਕੀਤਾ ਤੁਸੀਂ? ਇੱਥੇ ਤੇ ਅਸੀਂ ਤੇ ਜੋ ਕੁਝ ਵੇਖਿਆ ਬਹੁਤ ਵਧੀਆ ਵੇਖਿਆ। ਇੱਥੋਂ ਦਾ ਸਰਕਾਰ ਦਾ ਬਹੁਤ ਵਧੀਆ ਪ੍ਰਬੰਧ ਆ। ਸਾਨੂੰ ਤਾਂ ਕੋਈ ਜਾਪਿਆ ਹੀ ਨਹੀਂਗਾ ਵੀ ਅਸੀਂ ਇੰਡੀਆ 'ਚੋਂ ਆਏ ਆ, ਪਾਕਿਸਤਾਨ 'ਚ ਆਏ ਕਿ ਕਿੱਥੇ ਆਏ ਤੇ ਕੀ ਗੱਲ ਹੈ। ਸਾਨੂੰ ਤਾਂ ਇੱਥੋਂ ਦਾ ਮਾਹੌਲ ਬਹੁਤ ਵਧੀਆ ਲੱਗਾ। ਇੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਖਾਸ ਪ੍ਰਬੰਧ ਕੀਤੇ ਆ ਸਾਡੇ ਵਾਸਤੇ। ਹਾਂਜੀ, ਹਰ ਇੱਕ ਚੀਜ਼ ਦਾ ਸਹੂਲਤ ਆ, ਕੋਈ ਕਿਸੇ ਗੱਲ ਦੀ ਕਮੀ ਨਹੀਂ ਗੀ। ਜਿਸ ਤਰ੍ਹਾਂ ਕਰੋਨਾ ਕਰਕੇ ਮਤਲਬ ਸੰਗਤਾਂ ਦੇ ਵਿੱਚ ਮਤਲਬ ਜ਼ਿਆਦਾ ਤਾਦਾਦ ਨਹੀਂ ਆਈ ਹੈਗੀ ਯਾਤਰੀਆਂ ਦੀ, ਤੇ ਪਹਿਲੇ ਤਾਂ ਬਹੁਤ ਇੱਥੇ ਮਤਲਬ ਰੌਣਕ ਲੱਗਦੀ ਹੁੰਦੀ ਸੀ। ਤੁਸੀਂ ਮਹਿਸੂਸ ਨਹੀਂ ਕੀਤਾ ਵੀ ਮਾਹੌਲ ਥੋੜਾ ਜਿਹਾ ਉਦਾਂ ਦਾ ਨਹੀਂ ਹੈਗਾ ਰੌਣਕ ਵਾਲਾ? ਨਹੀਂ ਜੀ, ਉਹ ਤਾਂ ਜਾਪਿਆ ਹੀ ਆ ਵੀ ਘੱਟ ਆ ਰੌਣਕਾਂ ਉਨੀਆਂ ਨਹੀਂ ਗੀਆਂ ਹੈਗੀਆਂ। ਬਾਕੀ ਚਲੋ ਫਿਰ ਵੀ ਜਿੰਨਾ ਕੁ ਹੋ ਸਕਿਆ, ਚਲੋ ਦਰਸ਼ਨ ਮਹਾਰਾਜ ਦੇ ਹੋ ਗਏ। ਸਾਨੂੰ ਜਿਹੜੀ ਮਨ ਦੀ ਖਾਸ਼ ਸੀ, ਜਿਹੜੀ ਤਮੰਨਾ ਸੀ, ਉਹ ਸਾਡੀ ਪੂਰੀ ਹੋ ਗਈ ਆ। ਹਾਂਜੀ। ਕੀ ਕਹਿਣਾ ਚਾਹੋਗੇ ਸਾਡੇ ਦੋਵਾਂ ਮੁਲਕਾਂ ਦੀ ਜਿਹੜੀ ਪੰਜਾਬੀ ਕੌਮ ਆ, ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਅਸੀਂ ਤਾਂ ਸੁਨੇਹਾ ਇਹ ਦਿੰਦੇ ਆ ਵੀ ਕਿਤੇ ਇਕੱਠੀਆਂ ਹੀ ਹੋ ਜਾਣ। ਜਿਹੜੀ ਤਾਰ ਤੂਰ ਲੱਗੀ ਆ ਸਾਰੀ ਪੁੱਟੀ ਜਾਵੇ ਤੇ ਅਸੀਂ ਇੱਕੋ ਹੋ ਜਾਈਏ ਅੱਗੇ ਨੂੰ। ਜਿਸ ਤਰ੍ਹਾਂ ਸਾਡੇ ਵੱਡੇ ਵਡੇਰੇ ਇਕੱਠੇ ਸਨ, ਉਸ ਤਰ੍ਹਾਂ ਇਕੱਠੇ ਹੋ ਜਾਈਏ। ਹਾਂਜੀ। ਆਪਣਾ ਕੀ ਨਾਮ ਜੀ? ਹਰਜਿੰਦਰ ਸਿੰਘ ਆ ਜੀ। ਅੱਛਾ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਅਟਾਰੀ ਤੋਂ ਆਏ ਆ ਜੀ। ਆਪਾਂ ਜਿੱਦਣ ਦੇ ਆਏ ਆ ਜੀ, ਇਦਾਂ ਜਾਪਦਾ ਵੀ ਪੰਜਾਬ 'ਚ ਤੁਰੇ ਫਿਰਦੇ ਆ। ਨਾ ਸਾਨੂੰ, ਹਾਂਜੀ, ਉਹ ਆ ਵੀ ਨਾ ਸਾਨੂੰ ਪਤਾ ਲੱਗਦਾ ਵੀ ਪਾਕਿਸਤਾਨ ਆ, ਨਾ ਪਤਾ ਲੱਗਦਾ ਹਿੰਦੁਸਤਾਨ ਆ। ਅਸੀਂ ਜਿੱਦਾਂ ਆਪਣੇ ਘਰਾਂ 'ਚ ਤੁਰੇ ਫਿਰਦੇ ਆ, ਸ਼ਹਿਰਾਂ 'ਚ ਤੁਰੇ ਫਿਰਦੇ, ਇੱਦਾਂ ਹੀ ਸਾਨੂੰ ਖੁਸ਼ੀ ਆਈ। ਬਹੁਤ ਵਧੀਆ। ਆਪਾਂ ਦੇ ਸਰਕਾਰ ਦਾ ਧੰਨਵਾਦ ਬੋਲਦੇ ਹਾਂ, ਜਿਹਨਾਂ ਸਾਨੂੰ ਸੱਦ ਕੇ ਸਾਡਾ ਪ੍ਰਬੰਧ ਬਹੁਤ ਜ਼ਿਆਦਾ ਕੀਤਾ ਜੀ। ਜੇ ਇੰਨੀ ਖੁਸ਼ੀ ਆ, ਹਿਸਾਬ ਨਾਲ ਝੂਠ ਮਾਏ। ਆਪਣੇ ਜਿਹੜੇ ਵਡਾਰੂ ਸੀ ਉਹ ਉੱਥੋਂ ਦੇ ਰਹਿਣ ਵਾਲੇ ਸੀ ਜਾਂ ਇੱਥੋਂ ਉੱਠ ਕੇ ਗਏ ਸੀ? ਸਾਡੇ ਇੱਥੋਂ ਦੇ ਰਹਿਣ ਵਾਲੇ ਹੈ ਜੀ, ਪੰਜਾਬ ਦੇ ਰਹਿਣ ਵਾਲੇ। ਸਾਡੇ ਉੱਧਰ ਦੇ ਇੰਡੀਆ ਦੇ। ਹਾਂ, ਇੰਡੀਆ ਦੇ। ਹਾਂਜੀ, ਬਹੁਤ ਦਿਲ ਖੁਸ਼ ਹੋਇਆ। ਮਿਲਦੇ ਆ ਭੈਣ ਭਰਾ। 3 ਕਿਲੋਮੀਟਰ ਹਟਵਾ ਪਿੰਡ ਆ, ਬੱਚੀ ਪਿੰਡ, ਤੇ ਬਸ ਉਧਰ ਦੇ ਹੀ ਰਹਿਣ ਵਾਲੇ ਨੇ, ਇੱਧਰ ਦੇ ਕੋਈ ਨਹੀਂ। ਸਾਨੂੰ ਤਾਂ ਐਂ ਜਾਪਦਾ ਜੀ ਜਿੱਦਾਂ ਆਪਾਂ ਇੱਥੇ ਹੁੰਦੇ ਹਾਂ। ਆਪਣੇ ਦੌਰ ਤੇ ਕਰਨੀ ਆ। ਮਾਤਾ ਜੀ, ਆਪਣਾ ਕੀ ਨਾਮ ਜੀ? ਬਲਬੀਰ ਕੌਰ ਜੀ। ਕਿਹੜੇ ਜਗ੍ਹਾ ਤੋਂ ਆਏ ਹੋ? ਅੰਮ੍ਰਿਤਸਰ ਜ਼ਿਲ੍ਹੇ ਤੋਂ। ਪਹਿਲੀ ਵਾਰੀ ਆਏ ਹੋ? ਹਾਂਜੀ। ਕਿੱਦਾਂ ਲੱਗਾ ਤੁਹਾਨੂੰ ਇੱਥੇ? ਲੱਗਾ ਤਾਂ ਬਹੁਤ ਵਧੀਆ ਵਾ, ਸਾਰਾ ਕੁਝ ਵਧੀਆ, ਪਰ ਥੋੜੀ ਪ੍ਰੋਬਲਮ ਹੈਗੀ ਆ ਵਿੱਚ। ਹਾਂ, ਕੁਝ ਗੁਰਦੁਆਰੇ ਗੁਰਧਾਮ ਜਿਨ੍ਹਾਂ ਦੇ ਸਾਨੂੰ ਦਰਸ਼ਨ ਕਰਾਏ ਨਹੀਂ ਜਾ ਰਹੇ। ਨਹੀਂ, ਆ ਹੁਣ ਬੱਸਾਂ ਲੈ ਕੇ ਜਾ ਰਹੇ ਆ, ਤੁਹਾਨੂੰ ਕਰਾਣਾ ਕਰਾਏ। ਹੋਰ ਕਈ ਗੁਰਦੁਆਰੇ ਜਿਨ੍ਹਾਂ ਦਾ ਸਾਨੂੰ ਵੀ ਅਜੇ ਨਹੀਂ ਖਾਸ ਪਤਾ, ਤੇ ਸਾਨੂੰ ਤੇ ਪਤਾ ਨਹੀਂ, ਪਰ ਇੱਧਰ ਦੇ ਜਿਹੜੀ ਜਨਤਾ ਜਾਂ ਸਰਕਾਰ ਉਹਨਾਂ ਨੂੰ ਤਾਂ ਪਤਾ ਹੈਗਾ। ਅਸਲ ਦੇ ਵਿੱਚ ਜੀ ਜਿਹੜੇ ਇੱਕ ਲਿਸਟ ਤਿਆਰ ਹੁੰਦੀ ਹੈ ਵੀ ਤੁਹਾਨੂੰ ਫਲਾਂ ਜਗ੍ਹਾ ਤੇ ਅਸੀਂ ਲੈ ਕੇ ਜਾਣਾ ਆ, ਉਹਦੇ ਅਕਾਰਡਿੰਗ ਹੀ ਆਪਣਾ ਤੁਹਾਨੂੰ ਲੈ ਕੇ ਜਾਣਾ ਆ। ਜਿੱਥੇ ਹੈਗੇ ਆ ਸ਼ਡਿਊਲ ਦੇ ਵਿੱਚ, ਉਹ ਤੁਹਾਨੂੰ ਲਾਜ਼ਮੀ ਦਿਖਾਣੇ ਆ। ਉੱਦਾਂ ਤੇ ਫਿਰ ਬਹੁਤ ਸਾਰੇ ਇੱਦਾਂ ਦਾ ਵੀ ਮਹੀਨੇ ਦਾ ਵੀਜ਼ਾ ਲੈ ਕੇ ਸਾਰੇ ਤਾਂ ਹੈਗੇ, ਸਾਨੂੰ ਸਾਰੇ ਵਿਖਾਉਣੇ ਚਾਹੀਦੇ ਆ, ਕਿਉਂਕਿ ਅਸੀਂ ਵੀ ਵੀਜ਼ਾ ਸਾਨੂੰ ਜਿਹੜਾ ਵੱਧ ਮਿਲਣਾ ਚਾਹੀਦਾ। ਤੁਸੀਂ ਫਿਰ ਖੁੱਲਾ ਵੀਜ਼ਾ ਲੈ ਕੇ ਆਓ ਨਾ, ਫਿਰ ਆਪਣੀ ਮਰਜ਼ੀ ਨਾਲ ਫਿਰ ਜਿੱਥੇ ਜਾਣਾ ਹੈਗੀ ਹੈ ਨਾ ਪ੍ਰੋਬਲਮ। ਯਾਰ ਦੇਖੋ, ਸਰਕਾਰ ਨੇ ਇੱਕ ਐਮਬੈਸੀ ਸਾਨੂੰ ਖੁੱਲਾ ਵੀਜ਼ਾ ਦੇਵੇ ਤੇ ਫੇਰ ਹੀ ਹੈ ਨਾ। ਕਿਉਂਕਿ ਇੱਕ ਤਿਉਹਾਰ ਆ ਜੀ, ਤਿਉਹਾਰ ਦੇ ਵਿੱਚ ਜਿੰਨਾ ਇੱਕ ਲਿਮਟ ਹੁੰਦੀ ਉਹਦੇ ਵਿੱਚ ਹੀ ਰਹਿ ਕੇ ਮਤਲਬ ਸਾਰੇ ਤੁਹਾਨੂੰ ਕੰਮ ਕਰਨੇ ਪੈਂਦੇ। ਚਲੋ ਕੋਈ ਗੱਲ ਨਹੀਂ, ਬਾਅਦ ਵਿੱਚ ਫੇਰ ਕਿਤੇ ਮਹਾਰਾਜ ਜ਼ਿੰਦਗੀ ਦਊਗਾ, ਜੀਂਦਿਆਂ ਦੇ ਮੇਲੇ, ਫੇਰ ਜ਼ਿੰਦਗੀ ਬਖਸ਼ੂ ਰੱਬ, ਤੇ ਫੇਰ ਆ ਜਾਾਂਗੇ। ਹਾਂ, ਹੋਰ ਬਹੁਤ ਵਧੀਆ, ਸਾਰੇ ਹਮਾਰੇ ਭਾਈ ਹੈ, ਸਾਰੇ ਇੱਕ ਹੈ ਹਮ। ਤੁਸੀਂ ਜਾ ਕੇ ਆਪਣੇ ਬੱਚਿਆਂ ਨੂੰ ਕੀ ਦੱਸੋਗੇ?
ਬੱਚੇ ਨੇ ਇਹੀ ਦੱਸਾਂਗੇ ਕਿ ਬਹੁਤ ਵਧੀਆ ਸੀ ਉਧਰ ਵਾਲੀਆਂ ਜਿਹੜੀਆਂ ਆਪਣੇ ਆ ਮੁਲਾਜ਼ਮ ਵੀਰ ਆ, ਤੁਸੀਂ ਜੇ ਸਾਰੇ ਵਧੀਆ, ਸਾਡੇ ਨਾਲ ਬਹੁਤ ਪਿਆਰ ਕਰਦੇ ਸੀਗੇ। ਉਹਨਾਂ ਨੇ ਦਿਨ ਰਾਤ ਇੱਕ ਕਰਕੇ ਤੁਹਾਡੀ ਆਪਣੀ ਬਹੁਤ ਹਿਫਾਜ਼ਤ ਰਾਖੀ ਕਰ ਕੀਤੀ ਰਹੇ ਆ, ਸਾਡੀ, ਹਾਂ। ਤੁਹਾਡੀ ਹਿਫਾਜ਼ਤ ਕਰ ਰਹੇ ਆ, ਤੁਹਾਨੂੰ ਪ੍ਰੋਟੋਕੋਲ ਦੇ ਰਹੇ ਆ। ਮਹਾਰਾਜ ਇਹਨਾਂ ਦੀ ਲੰਮੀ ਲੰਮੀ ਉਮਰ ਕਰੇ, ਤੁਹਾਡੀ ਵੀ ਕਰੇ, ਸਭ ਦੀ। ਹਾਂ, ਧੰਨਵਾਦ। ਓਕੇ। ਸਾਡੇ ਨਾਲ ਵਿਸਾਖੀ ਤੇ ਆਏ ਹੋਏ ਹੋਰ ਵੀ ਸਰਦਾਰ ਨਾਲ ਆ ਜੀ, ਉਹਨਾਂ ਕੋ ਵੀ ਆਪਾਂ ਪੁੱਛਦੇ ਹਾਂ ਕਿ ਉਹਨਾਂ ਨੂੰ ਪਾਕਿਸਤਾਨ ਆ ਕੇ ਕਿਸ ਤਰ੍ਹਾਂ ਲੱਗਾ ਜੀ। ਪਹਿਲੇ ਤਾਂ ਆਪਣਾ ਨਾਮ ਦੱਸਿਓ ਜੀ। ਜਗਤਾਰ ਸਿੰਘ ਆ ਜੀ, ਕਿਹੜੀ ਜਗ੍ਹਾ ਤੋਂ ਜ਼ਿਲ੍ਹਾ ਫਿਰੋਜ਼ਪੁਰ ਜੀ, ਤਹਿਸੀਲ ਜੀਰਾ, ਪਿੰਡ ਭਾਗੋਕੇ ਜੀ। ਭਾਗੋਗੇ? ਹਾਂਜੀ। ਅੱਛਾ, ਬਡਾਰੂ ਆਪਣੇ ਉੱਥੋਂ ਦੇ ਹੀ ਜਾਂ ਇੱਥੋਂ ਗਏ ਆ? ਨਹੀਂ, ਵਡਾਰੂ ਆਪਣੇ ਇਧਰੋਂ ਗਏ ਆ, ਜੁਲਕਾ ਪਿੰਡ ਆ ਜੀ, ਉਹ ਕਿਹੜੇ ਏਰੀਆ? ਕਸੂਰ ਦੇ ਨੇੜੇ ਆ। ਅੱਛਾ ਅੱਛਾ, ਠੀਕ ਆ। ਹਾਂਜੀ, ਕਸੂਰ ਦੇ ਨੇੜੇ। ਦੱਸੋ ਕਿੰਨੀ ਵਾਰੀ ਆ ਚੁੱਕੇ ਪਹਿਲੇ ਵੀ? ਪਹਿਲੀ ਵਾਰ ਆਏ ਜੀ। ਹਾਂਜੀ, ਪਹਿਲੀ ਵਾਰ ਆਏ ਜੀ। ਅੱਛਾ, ਤੁਸੀਂ ਨਾ ਆਪਣੇ ਸਾਡੇ ਬਹੁਤ ਸਾਰੇ ਲੋਕ ਸਵਾਲ ਕਰਦੇ ਕਿ ਵੀਜ਼ਾ ਕਿੱਦਾਂ ਸਾਨੂੰ ਮਿਲ ਸਕਦਾ ਹੈ ਉੱਥੋਂ ਇੱਥੇ ਆਉਣ ਲਈ, ਜਿਹੜੀ ਯੂਥ ਆ, ਤੁਸੀਂ ਉਹ ਦੱਸੋ ਵੀ ਵੀਜ਼ਾ ਤੁਸੀਂ ਕਿਸ ਤਰ੍ਹਾਂ ਲਿਆ? ਉਧਰੋਂ ਆਉਣ ਵਾਸਤੇ, ਹਾਂਜੀ। ਉਧਰੋਂ ਆਉਣ ਵਾਸਤੇ ਸਾਨੂੰ ਕੋਈ ਮੁਸ਼ਕਲ ਨਹੀਂ ਕਰਨੀ ਪਈ। ਅੱਛਾ। ਹਾਂ, ਸਾਨੂੰ ਆਸਾਨੀ ਨਾਲ ਮਿਲ ਗਿਆ ਵੀਜ਼ਾ, ਕਿਉਂਕਿ ਅਸੀਂ ਰਿਟਾਇਰ ਮੁਲਾਜ਼ਮ ਆ ਸਰਕਾਰ ਦੇ, ਅੱਛਾ, ਤੇ ਇਸ ਕਰਕੇ ਵੀ ਸਾਨੂੰ ਥੋੜੀ ਪ੍ਰੈਫਰੈਂਸ ਆ। ਤੇ ਮੈਂਬਰ ਪੰਚਾਇਤ ਆ ਮੈਂ ਮਾਸ਼ਾਅੱਲਾ। ਪਿੰਡ ਦੇ ਵਿੱਚ। ਹਾਂਜੀ, ਇਸ ਕਰਕੇ ਵੀ ਕਈ ਵਾਰ ਆਸਾਨੀ ਹੋ ਜਾਂਦੀ ਹੈ ਜੀ, ਸਰਕਾਰ ਵੀ ਉਸ ਹੋਰ ਅੰਕਲ ਜੀ, ਬੜੀ ਇੱਥੇ ਸਾਡੇ ਨਾ ਹਵਾੜ ਆਇਆ ਆ ਵੀ ਕਿਹੜਾ ਪਾਕਿਸਤਾਨ ਚਲਾ ਗਿਆ ਤਾਂ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਾ। ਹਾਂ ਹੈ ਜੀ, ਹਵਾ ਹੈ। ਇਹ ਜਿਹੜਾ ਇਹ ਦੇਖੋ ਪ੍ਰੋਪੋਗੈਂਡਾ ਆ ਇੱਕ, ਪਰ ਹਾਂ ਠੀਕ ਹੈ ਕਿਉਂਕਿ ਤੁਹਾਡੀ ਦੁਨੀਆ ਦੇ ਗੱਲ। ਹਰ ਮੁਲਕ ਦੇ ਵਿੱਚ ਪਾਕਿਸਤਾਨੀ ਹਾਂਜੀ, ਵਸਦੇ ਆ, ਅਗਰ ਇਹ ਹਾਂਜੀ, ਰੌਲਾ ਹੋਵੇ ਤਾਂ ਹਾਂਜੀ, ਸਾਨੂੰ ਵੀਜ਼ੇ ਕਿਉਂ ਮਿਲਣ? ਹਾਂਜੀ, ਕਿਉਂ ਮਿਲਣਾ? ਤੁਸੀਂ ਜਿਹੜਾ ਕਲੀਅਰ ਕਰੋ ਵੀ ਇਹ ਕਿੱਡਾ ਵੱਡਾ ਝੂਠ ਜਿਹੜਾ ਨਾ ਇੱਕ ਉੱਥੇ ਦਾ ਮੀਡੀਆ ਫੈਲਾ ਰਿਹਾ। ਹਾਂਜੀ, ਹੈ ਤਾਂ ਮੀਡੀਆ ਵੱਲੋਂ ਵੀ, ਪਬਲਿਕ ਦੇ ਵਿੱਚ ਵੀ ਇਹ ਡਰ ਹੈਗਾ। ਜਿਹੜੇ ਏਜੰਟ ਆ ਉਹ ਨਾ ਹਾਂਜੀ, ਉਹ ਇਹ ਗੱਲ ਕਹਿ ਦਿੰਦੇ ਆ। ਹਾਂਜੀ, ਉਹ ਵੀ ਇਹ ਕਰ ਰਹੇ ਆ। ਹਾਂ। ਤੇ ਬਾਕੀ ਇਹਦਾ ਹਵਾ ਜ਼ਰੂਰ ਹੈਗਾ ਕਿ ਜਿਹੜਾ ਪਾਕਿਸਤਾਨ ਦੇ ਉੱਤੇ ਮੋਹਰ ਲੱਗ ਜਾਂਦੀ ਹੈ, ਉਹਨੂੰ ਦੁਬਾਰਾ ਕਿਸੇ ਮੁਲਕ ਦਾ ਵੀਜ਼ਾ ਨਹੀਂ ਮਿਲਦਾ। ਪਰ ਇਹ ਉਹ ਹਾਂ, ਜਦੋਂ ਕਿ ਝੂਠ ਹੈ, ਜਦੋਂ ਕਿ ਝੂਠ ਹੈ। ਸਾਡੇ ਹੁਣ ਰਿਸ਼ਤੇਦਾਰ ਆਪ ਬਾਹਰ ਗਏ ਆ, ਮੈਂ ਹੁਣ 14ਵੀਂ ਵਾਰੀ ਇੱਥੇ ਆਇਆ ਪਾਕਿਸਤਾਨ ਦੇ ਵਿੱਚ, ਤੇ ਸਾਡੇ ਰਿਸ਼ਤੇਦਾਰ ਗਏ ਆ ਮੇਰੇ ਨਾਲ, ਇੱਥੇ ਆਉਂਦੇ ਰਹੇ ਆ, ਤੇ 14ਵੀਂ ਵਾਰੀ ਤੇ ਬਾਅਦ ਆਸਟ੍ਰੇਲੀਆ ਵੀ ਗਏ ਆ, ਇੰਗਲੈਂਡ ਵੀ ਗਏ, ਅਮਰੀਕਾ 'ਚ ਵੀ ਗਏ ਆ, ਇੱਥੋਂ ਆ ਕੇ ਦਰਸ਼ਨ ਕਰਕੇ ਜਾਂਦੇ ਬਾਹਰ। ਵਧੀਆ ਕੋਈ ਨਹੀਂ ਹੈਗਾ। ਹਾਂ, ਤੇ ਫਿਰ ਸਾਬਤ ਹੋ ਗਿਆ ਸਾਰਾ ਝੂਠ। ਹਾਂ, ਝੂਠ ਹੈ ਮਾਰਦੇ, ਬਸ ਹੋਰ ਕੁਝ ਨਹੀਂ ਹੈਗਾ। ਡਰ ਬਿਠਾਇਆ ਡਰ ਲੋਕਾਂ ਦੇ ਦਿਲ 'ਚ ਬਿਠਾਇਆ। ਕੁਛ ਏਜੰਟਾਂ ਨੇ ਪੈਸੇ ਲੈਣ ਦੀ ਖਾਤਰ ਬਜਾਇਆ ਵੀ ਸਾਨੂੰ ਇੰਨੇ 2 ਲੱਖ ਵੱਧ ਦੇ ਦਿਓ, ਅਸੀਂ ਤੁਹਾਡੀ ਮੋਹਰ ਕਟਾ ਦੇਵਾਂਗੇ। ਪਰ ਕੁਛ ਨਹੀਂ ਗਾ ਇਹਦੇ ਵਿੱਚ ਹੈਗਾ। ਸਾਡੇ ਰਿਸ਼ਤੇਦਾਰ ਆਏ ਆ ਮੇਰੇ ਨਾਲ, ਜਾਂਦੇ ਰਹੇ ਬਾਹਰ, ਕੁਛ ਨਹੀਂ, ਕੋਈ ਮੈਸੀ ਵਾਲੇ ਕੁਛ ਨਹੀਂ ਪੁੱਛਦੇ। ਆਪਣਾ ਕੀ ਨਾਂ ਜੀ? ਸਰਦਾਰ ਸੁੱਚਾ ਸਿੰਘ ਆ, ਡਿਸਟ੍ਰਿਕਟ ਫਿਰੋਜ਼ਪੁਰ, ਮੱਲਾਂ ਵਾਲਾ ਖਾਸ ਪਿੰਡ ਆ ਜੀ। ਆਪਾਂ ਵੀ ਉੱਥੋਂ ਦੇ ਰਹਿਣ ਵਾਲੇ ਪੱਕੇ? ਹਾਂਜੀ, ਉੱਥੋਂ ਦੇ ਨੇ ਅਸੀਂ, ਉਧਰ ਦੇ ਹੀ ਆ। ਹਾਂਜੀ, ਆਪਣੇ ਉੱਥੇ ਨੇੜੇ ਲੱਗਦੇ ਕੋਈ ਪਿੰਡ ਦੱਸ ਦਿਓ, ਕਿਉਂਕਿ ਕਈ ਵਾਰੀ ਸਾਡੇ ਲਹਿੰਦੇ ਪੰਜਾਬ 'ਚ ਉੱਥੋਂ ਲੋਕ ਉੱਠ ਕੇ ਆਏ ਆ, ਉਹ ਫਿਰ ਆਪਣੇ ਨਾ ਨਾਂ ਸੁਣ ਕੇ ਪਿੰਡਾਂ ਦਾ ਬੜਾ ਖੁਸ਼ ਹੁੰਦੇ ਆ। ਇੱਧਰ ਸਾਡਾ ਪਿੰਡ ਚੰਗਾਲੀ ਜਦੀਦ ਆ, ਜ਼ਮੀਨ ਸਾਡੀ ਉੱਥੇ ਆ, ਰਹਿੰਦੇ ਅਸੀਂ ਮੱਲਾਂ ਵਾਲੇ ਆ। ਚੰਗਾਲੀ ਵਿੱਚ ਬਹੁਤ ਤੁਹਾਡੇ ਬੰਦੇ ਬੈਠੇ ਰਹੇ ਉੱਥੇ, ਸਾਡੇ ਦਾਦੇ ਜੀ ਨਾਲ ਉਹਨਾਂ ਦਾ ਬਹੁਤ ਸੰਬੰਧ ਸੀਗਾ। ਉੱਥੋਂ ਦੇ ਜਿਹੜੇ ਮੁਸਲਿਮ ਭਾਈਚਾਰਾ ਹੈਗਾ ਬਹੁਤ ਉੱਥੇ ਚੰਗਾਲੀ ਪਿੰਡ ਦੇ ਵਿੱਚ। ਚੰਗਾਲੀ ਜਿਹੜੀ ਜਦੀਦ ਜੇ ਪਿੰਡ ਦਾ ਨਾਮ ਵੱਜਦਾ, ਉਹ ਮੁਸਲਮਾਨ ਲੜਕੀ ਸੀ ਇੱਕ, ਉਸ ਦਾ ਨਾਂ ਤੇ ਉਸਦੇ ਪਿਤਾ ਦਾਦੇ ਨੇ ਨਾਂ ਰੱਖਿਆ ਸੀ ਚੰਗਾਲੀ, ਉਹਦਾ ਨਾਂ ਚੰਗਾਲੀ ਸੀਗਾ, ਤੇ ਉਦੋਂ ਤੋਂ ਪਿੰਡ ਦਾ ਨਾਂ ਹੀ ਚੰਗਾਲੀ ਪੈ ਗਿਆ। ਉਹਦਾ ਬਜ਼ੁਰਗ ਦਾ ਇੰਨੀ ਮਸ਼ਹੂਰੀ ਸੀ ਲਾਗੇ ਲਾਗੇ, ਕਿਉਂ ਇੱਜ਼ਤਮਾਨ ਵੀ ਲੋਕਾਂ ਦਾ ਬਹੁਤ ਕਰਦਾ ਸੀ, ਤੇ ਸਾਡਾ ਪਰਿਵਾਰ ਜਿੰਨਾ ਬਹੁਤ ਉਹਨਾਂ ਦਾ ਇੱਜ਼ਤਮਾਨ ਪ੍ਰੇਮ, ਸਾਡਾ ਸੰਬੰਧ ਸੀ ਉਹਨਾਂ ਨਾਲ ਬਹੁਤ ਜ਼ਿਆਦਾ। ਅੱਛਾ, ਤੁਸੀਂ ਦੱਸਿਆ ਕਿ ਮੈਂ 14 ਦਫਾ ਇੱਥੇ ਪਹਿਲੇ ਆ ਚੁੱਕਿਆ, ਆ 14ਵੀਂ ਵਾਰੀ ਆਏ ਆ ਤੁਸੀਂ। ਅੱਛਾ, ਇਹ ਦੱਸੋ ਵੀ 14 ਵਾਰੀ ਤੁਸੀਂ ਗੇੜਾ ਕੱਢ ਲਿਆ, ਤੁਸੀਂ ਬਹੁਤ ਮੁਤਮਿਨ ਆ, ਸੈਟੀਸਫਾਈ ਆ ਕਿ ਇੱਥੇ ਕੋਈ ਐਸਾ ਰੌਲਾ ਨਹੀਂ ਜਿਹੜਾ ਅਸੀਂ ਮੀਡੀਆ ਸਾਨੂੰ ਦਿਖਾਉਂਦਾ ਆ। ਤੁਸੀਂ ਕਿੰਨੇ ਬੰਦੇ ਜਾ ਕੇ ਇਸ ਚੀਜ਼ ਤੋਂ ਕਾਇਲ ਕੀਤੇ, ਉਹਨਾਂ ਨੂੰ ਸੈਟੀਸਫਾਈ ਕੀਤਾ ਵੀ ਉੱਥੇ ਰੌਲਾ ਨਹੀਂ ਹੈਗਾ ਜਿਹੜਾ ਤੁਸੀਂ ਸੁਣਦੇ ਆ? ਮੈਂ ਤਾਂ ਹਰ ਵਾਰੀ ਜਾਂਦਾ ਮੇਰੇ ਨਾਲ, ਮੈਂ ਹਰ ਵਾਰੀ ਜਥੇ ਦੇ ਨਾਲ ਲੈ ਕੇ ਆਉਣਾ, 20 25 15 20 ਬੰਦੇ ਲੈ ਕੇ ਆਈਦੇ ਆ। ਉਹਨਾਂ ਅਸਲ ਚੀਜ਼ ਇਹੀ ਆ ਵੀ ਗਾਈਡ ਕਰੋ, ਪੋਜ਼ਿਟਿਵ ਗਾਈਡ ਕਰੀਦਾ ਹੈਗਾ ਵੀ ਠੀਕ ਆ ਵੀ ਉੱਥੇ ਕੋਈ ਨਹੀਂ, ਤੁਸੀਂ ਆਓ ਮੇਰੇ ਨਾਲ, ਜਿਹੜੇ ਮੁਲਕ ਮਰਜ਼ੀ ਜਾਣਾ ਹੈਗਾ ਜਾਓ, ਮੈਂ ਤੁਹਾਡੇ ਨਾਲ ਜਾਊਂਗਾ। ਜੇ ਨਾ ਕੋਈ ਆਖੂਗਾ ਕਿ ਏਜੰਟ ਆਖੂ ਪੈਸੇ ਵੱਧ ਲਵਾਂਗੇ ਅਸੀਂ, ਮੈਂ ਜੇ ਤੁਹਾਡੇ ਨਾਲ ਜਾਊਂਗਾ। ਵੀ ਸਾਡੇ ਜਿਹੜੇ ਆ ਅਦਾਰਿਆਂ ਦੇ ਆਪਣੇ ਬੰਦੇ, ਸਾਡੇ ਮੁਲਾਜ਼ਮ ਸਰਕਾਰੀ ਜਿਹੜੇ ਆ, ਇਹਨਾਂ ਨੇ ਦਿਨ ਰਾਤ ਇੱਕ ਕੀਤਾ ਤੁਹਾਡੇ ਪਿੱਛੇ, ਮਤਲਬ ਆਪਣਾ ਤੁਸੀਂ ਇਹਨਾਂ ਬਾਰੇ ਕੀ ਕਹਿਣਾ? ਪਿਆਰ ਸਾਨੂੰ, ਜਿੰਨਾ ਪਿਆਰ ਸਾਨੂੰ ਤੁਹਾਡੀ ਇੱਥੋਂ ਦੀ ਫੋਰਸ ਨੇ ਦਿੰਦੀ ਆ, ਇਹ ਇੱਥੋਂ ਦੀ ਪਬਲਿਕ ਕਰਦੀ ਆ ਪਿਆਰ, ਉਹਨਾਂ ਕੋਈ ਵੀ ਦੁਨੀਆ ਦੇ ਵਿੱਚ ਨਹੀਂ ਕਰ ਸਕਦਾ। ਇਹ ਇੱਕ ਸਿਰਫ ਲੋਕਾਂ ਦਾ ਹਊਆ ਹੈਗਾ ਵੀ ਮੁਸਲਮਾਨ ਇਹ ਇੱਕ ਦੂਜੇ ਨਾਲ ਇੰਨਾ ਪ੍ਰੇਮ ਨਹੀਂ ਕਰਦੇ, ਪਰ ਜਿੱਦਾਂ ਸਿੱਖ ਤੇ ਮੁਸਲਮਾਨ ਜਿੰਨਾ ਇਹਨਾਂ ਦਾ ਸੰਬੰਧ ਹੈਗਾ, ਇਹਨਾਂ ਮੈਂ ਤਾਂ ਨਾ ਕਿਸੇ ਦੁਨੀਆ ਵਿੱਚ ਕਿਸੇ ਦਾ ਵੀ ਹੈ ਨਹੀਂ। ਦੇਖੋ ਜੀ, ਮੈਂ ਦਾਅਵਾ ਕਰਦਾ ਇਸ ਗੱਲ ਦਾ ਆਪਣੀ ਪੂਰੀ ਕੌਮ ਪੰਜਾਬੀ ਦੀ ਤਰਫੋਂ ਕਿ ਜਿੰਨਾ ਸਰਦਾਰ ਫੈਮਿਲੀ ਨੂੰ
ਸਰਦਾਰ ਲੋਕਾਂ ਨੂੰ ਪਾਕਿਸਤਾਨ 'ਚ ਪ੍ਰੋਟੋਕੋਲ ਔਰ ਇੱਜ਼ਤ ਮਿਲਦੀ ਆ, ਦੁਨੀਆ ਦੇ ਕਿਸੇ ਖਿੱਤੇ ਤੇ ਨਹੀਂ ਮਿਲ ਸਕਦੀ। ਉਹ ਮੈਂ ਇਹ ਦਾਅਵਾ ਇਸ ਕਰਕੇ ਕਰ ਰਿਹਾ ਕਿ ਮੈਂ ਇਹਨਾਂ ਦੀ ਬਹੁਤ ਜ਼ਾਤੀ ਤੌਰ ਤੇ ਵੀ ਬਹੁਤ ਇੱਜ਼ਤ ਕਰਦਾ ਹਾਂ। ਕੋਈ ਇਸੇ ਤਰ੍ਹਾਂ ਸਾਰੇ ਲੋਕ ਕਰਦੇ ਆ। ਕਰਦੇ ਬਿਲਕੁਲ ਕਰਦੇ ਆ ਬਾਹਰਲੇ ਮੁਲਕਾਂ 'ਚ ਵੀ ਗਏ ਆ, ਉੱਥੇ ਵੀ ਲੋਕ ਇੰਨੀ ਨਹੀਂ ਇੱਜ਼ਤ ਕਰਦੇ। ਇਹਨੀ ਸਿਕਿਉਰਿਟੀ ਜਿਹੜੀ ਸਿਕਿਉਰਿਟੀ ਬਹੁਤ ਜ਼ਬਰਦਸਤ ਆ ਤੇ ਸਿਕਿਉਰਿਟੀ ਇੱਜ਼ਤ ਮਾਣ ਵੀ ਬਹੁਤ ਕਰਦੀ ਆ, ਜਿਹੜੀ ਸਰਦਾਰ ਜੀ ਤੋਂ ਬਿਨਾਂ ਬੋਲਦੇ ਨਹੀਂ ਸਾਨੂੰ, ਇੰਨਾ ਪ੍ਰੇਮ ਕਰਦੇ ਆ ਵੀ ਬਹੁਤ ਜ਼ਿਆਦਾ। ਆਪਣੇ ਮੁਲਾਜ਼ਮਾਂ ਦਾ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਆ ਜੀ। ਜਿਹੜੇ ਇੱਥੋਂ ਦੇ ਮੁਲਾਜ਼ਮ ਆ ਉਹ ਵੀ ਸਾਡੇ ਹੀ ਮੁਲਾਜ਼ਮ ਆ, ਸਰਕਾਰ ਦੇ ਮੁਲਾਜ਼ਮ ਨਹੀਂ, ਉਹ ਸਾਡੇ ਮੁਲਾਜ਼ਮ ਨੇ। 14ਵੀਂ ਵਾਰੀ ਆਏ ਪਬਲਿਕ ਦੇ ਸਾਨੂੰ ਇਹ ਲੱਗਦਾ ਵੀ ਤੁਹਾਡੇ ਨਹੀਂ, ਇਹ ਸਾਡੇ ਆ, ਵੀ ਇੰਨਾ ਪ੍ਰੇਮ ਸਾਨੂੰ ਕਰਦੀ ਆ ਸਿਕਿਉਰਿਟੀ ਇਹ। ਦੇਖੋ ਜੀ ਸਾਡੀ ਜਿੰਨੇ ਵੀ ਅਦਾਰੇ ਆ ਮਾਸ਼ਾਅੱਲਾ ਉਹ ਇੱਕ ਆਪਣੇ ਦੇਖੋ ਉਹਨਾਂ ਦੇ ਇੱਕ ਰੂਲ ਐਂਡ ਰੈਗੂਲੇਸ਼ਨ ਹੁੰਦੀ ਆ, ਉਹਨਾਂ ਨੇ ਉਹਨਾਂ ਨੂੰ ਫਾਲੋ ਵੀ ਕਰਨਾ ਹੁੰਦਾ ਆ। ਉਹਦੇ ਵਿੱਚ ਆ ਕੇ ਇੱਕ ਬੰਦਾ ਨਹੀਂ ਮੰਨਦਾ, ਥੋੜਾ ਬਹੁਤਾ ਉਹਨਾਂ ਸਖਤੀ ਕਰ ਵੀ ਲੈਣ ਤੇ ਉਹ ਸਮਝ ਲਓ ਆਪਣੇ ਇੱਕ ਨਹੀਂ ਉਹ ਫੀਲ ਨਹੀਂ ਕੀਤੀ ਹੁਕਮ ਦੇ ਪਾਬੰਦ ਆ। ਬਹੁਤੀ ਢਿੱਲ ਦੇਣਗੇ ਤਾਂ ਫਿਰ ਲੋਕ ਵੀ ਆਪਣੀਆਂ ਜੇ ਮਰਜ਼ੀਆਂ ਕੋਈ ਗਲਤ ਕੰਮ ਕਰਦਾ ਹੈ ਤੇ ਉਹਨੂੰ ਕਹਿਣ ਦਾ ਕੋਈ ਡਰ ਨਹੀਂਗਾ। ਹਾਂ, ਪਰ ਅਸੀਂ ਤੇ ਆਣੇ ਵੀ ਤਾਰਾਂ ਤੂਰਾਂ ਵਾਲਾ ਕੰਮ ਨਿਬੜ ਜਾਵੇ, ਕਿਤੇ ਦੇ ਗਲ ਮੱਕੜੀ ਪਾ ਕੇ ਮਿਲੀਏ ਇੱਕ ਦੂਜੇ ਨੂੰ ਤਾਂ ਵਧੀਆ ਲੱਗੂਗਾ ਸਾਨੂੰ ਵੀ ਤੇ ਤੁਹਾਨੂੰ ਵੀ। ਤੇ ਪਰ ਇਹ ਕੋਈ ਵਕਤ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਲਿਆਏਗਾ, ਏਡੀ ਤਾਂ ਕੋਈ ਗੱਲ ਨਹੀਂ, ਉਹਦੇ ਘਰ ਦੇਰ ਹੁੰਦੀ ਅੰਧੇਰ ਨਹੀਂ ਹੁੰਦਾ। ਸਰਦਾਰ ਸਾਹਿਬ ਉਹਨਾਂ ਦੀ ਤੁਸੀਂ ਗੱਲ ਸੁਣੀ ਆ ਜੀ, ਸੰਗਤਾਂ ਜਾ ਰਹੀਆਂ ਆ, ਗੱਡੀਆਂ 'ਚ ਬਹਿ ਰਹੇ ਆ, ਸੁੱਚੇ ਸੌਦੇ ਜਾਣਾ ਇਹਨਾਂ ਨੇ। ਜਿਹੜੇ ਸਾਨੂੰ ਮਿਲਦੇ ਅਸੀਂ ਉਹਨਾਂ ਦੀ ਗੱਲਬਾਤ ਤੁਹਾਡੇ ਰੂਬਰੂ ਕਰਦੇ ਆ ਜੀ। ਤੇ ਇੱਕ ਪਿੰਡ ਪੰਜਾਬ ਦਾ ਚੈਨਲ ਨਾਲ ਜੁੜੇ ਰਹੋ ਜੀ। ਬਹੁਤ ਸ਼ੁਕਰੀਆ।